ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਸੁਸ਼ੀਲ ਦੋਸਾਂਝ, ਕਰਨਗੇ ਕੁਝ ਕੁ ਖਬਰਾਂ ਤੇ ਆਪਣੇ ਟਿੱਪਣੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਗੁਰਦੀਪ ਸਿੰਘ ਬਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500 ਫੋਨ ਨੰਬਰ ਹੈ। ਅਸ਼ਾਨਜੀਤ ਸਿੰਘ ਕਲੋਟੀ ਜੋ ਬਸੇਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸਰਬਜੀਤ ਸਿੰਘ ਚੋਕਰ ਟਰਲਕ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦੋਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ, ਅਸੀਂ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਸਾਡੇ ਇੱਥੇ ਭਾਰਤ ਦੇ ਵਿੱਚ ਅੱਜ 8 ਤਰੀਕ ਹੋ ਗਈ ਹੈ, ਜਿਹੜੀ ਕੌਮਾਂਤਰੀ ਇਸਤਰੀ ਦਿਹਾੜਾ ਅੰਤਰਰਾਸ਼ਟਰੀ ਔਰਤ ਦਿਵਸ ਹੈ। ਅੱਜ ਤੁਹਾਡੇ ਪੂਰਵ ਸੰਧਿਆ ਔਰਤ ਦਿਵਸ ਦੀ, ਤੇ ਦੁਨੀਆ ਭਰ ਦੇ ਵਿੱਚ ਔਰਤ ਦੀ ਸਥਿਤੀ ਜਿਹੜੀ ਹੈ ਬਹੁਤ ਆਧੁਨਿਕ ਹੋਣ ਦੇ ਬਾਵਜੂਦ ਵੀ ਹਾਲੇ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਇੱਕ ਸੁਤੰਤਰ ਕਿਸਮ ਦੀ ਜਿਹੜੀ ਉਹਦੀ ਹੋਂਦ ਹੈ ਉਹ ਦਿਖਾਈ ਨਹੀਂ ਦੇ ਰਹੀ। ਭਾਵੇਂ ਜਿਹੜੇ ਵਿਕਸਿਤ ਮੁਲਕ ਨੇ, ਅਮਰੀਕਾ ਵਰਗੇ, ਕੈਨੇਡਾ ਵਰਗੇ ਮੁਲਕ ਹੈ, ਲੱਗਦਾ ਕਿ ਔਰਤ ਉੱਥੇ ਬੜੀ ਖੁਸ਼ਹਾਲ ਹੈ, ਬੜੀ ਆਜ਼ਾਦ ਹੈ, ਪਰ ਮਾਨਸਿਕਤਾ ਜਿਹੜੀ ਸਾਡੀ ਜਿਹੜੀ ਮਰਦ ਪ੍ਰਧਾਨਗੀ ਸਮਾਜ ਵਾਲੀ ਜਿਹੜੀ ਆ ਉਹ ਉੱਥੇ ਵੀ ਉਸੇ ਕਿਸਮ ਦੇ ਨਾਲ ਕੰਮ ਕਰਦੀ ਹੈ। ਸੋ ਇੱਕ ਦੁਨੀਆ ਦਾ ਅੱਧਾ ਹਿੱਸਾ ਜਿਹੜਾ ਅੱਜ ਅਸੀਂ ਉਹਦਾ ਦਿਨ ਮਨਾ ਰਹੇ ਹਾਂ, ਤੇ ਉਹ ਦਿਨ ਸਿਰਫ ਤੇ ਸਿਰਫ ਇੱਕ ਰਸਮੀ ਦਿਨ ਨਾ ਬਣ ਕੇ ਰਹਿ ਜਾਏ। ਠੀਕ ਹੈ, ਦਿਨ ਆਉਂਦੇ ਹੈ, ਕੋਈ ਮਈ ਡੇ ਆ ਗਿਆ, ਮਜ਼ਦੂਰਾਂ ਦਾ ਦਿਵਸ ਆ ਗਿਆ, ਕੋਈ ਔਰਤ ਦਿਹਾੜਾ ਆ ਗਿਆ, ਅਸੀਂ ਉਸ ਦਿਨ ਉਹਦੀ ਗੱਲ ਕਰ ਲਈ ਤੇ ਕਹਾਣੀ ਖਤਮ। ਲੋੜ ਇਸ ਗੱਲ ਦੀ ਹੈ ਕਿ ਸਥਿਤੀਆਂ ਨੂੰ ਬਦਲ ਦੇਣ ਦੀ ਜਿਹੜੀ ਸਮਰੱਥਾ ਆ ਉਹ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਆਵੇ, ਜਾਗਰੂਕਤਾ ਆਵੇ। ਇਹ ਸਾਰੀਆਂ ਚੀਜ਼ਾਂ ਅੱਜ ਦੇ ਦਿਨ ਜਿਹੜੀਆਂ ਸੋਚਣੀਆਂ ਲਾਜ਼ਮੀ ਤੌਰ ਤੇ ਬਣਦੀਆਂ। ਵੈਸੇ ਅੱਜ ਦੇ ਦਿਨ ਸੋਚਣ ਦਾ ਵਿਸ਼ਾ ਨਹੀਂ ਹੈ, ਰੋਜ਼ ਹੀ ਸਾਡੇ ਕਰਮਾਂ ਦੇ ਵਿੱਚੋਂ, ਸਾਡੇ ਕਾਰ ਵਿਹਾਰ ਦੇ ਵਿੱਚੋਂ ਔਰਤ ਤੇ ਮਰਦ ਦਾ ਜਿਹੜਾ ਬਰਾਬਰ ਦਾ ਦਰਜਾ ਆ ਉਹਦਾ ਝਲਕਾਰਾ ਸਾਡੇ ਕਾਰ ਵਿਹਾਰ ਚੋਂ ਜ਼ਰੂਰ ਦਿਖਾਈ ਦੇਣਾ ਚਾਹੀਦਾ। ਅਸੀਂ ਦੁਨੀਆ ਭਰ ਦੀ ਜਿਹੜੀ ਅੱਧੀ ਆਬਾਦੀ ਹੈ ਔਰਤ ਇਸਤਰੀ, ਉਹਦੀ ਮੁਕੰਮਲ ਮੁਕਤੀ ਦੇ ਵਿੱਚ ਯਕੀਨ ਰੱਖਦੇ ਹਾਂ, ਤੇ ਉਹਨਾਂ ਦੇ ਹਰ ਸੰਘਰਸ਼ ਦੇ ਵਿੱਚ ਅਸੀਂ ਨਾਲ ਹੈ ਪੰਜਾਬੀ ਰੇਡੀਓ USA ਵਾਲੇ। ਤੇ ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਔਰਤ ਦੀ ਆਜ਼ਾਦੀ ਦੀ ਗੱਲ ਕੀਤੀ ਹੈਗੀ ਆ, ਕਾਫੀ ਤੌਰ ਤੇ ਆਜ਼ਾਦ ਹੈਗੀ ਆ, ਅੱਗੇ ਵੱਧ ਚੁੱਕੀ ਆ, ਪਰ ਕਈ ਜਗ੍ਹਾ ਤੇ ਕਹਿੰਦੇ ਵੀ ਬੰਦੇ ਕਦੀ ਵੀ ਇਹ ਸੰਪੂਰਨ ਤੌਰ ਤੇ ਕੰਮ ਨਹੀਂ ਹੋਇਆ। ਚਲੋ ਹੌਲੀ ਹੌਲੀ ਜਿਹੜਾ ਉੱਧਰ ਨੂੰ ਵੱਧ ਰਿਹਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਇਲੈਕਸ਼ਨ ਹੋ ਗਈ ਆ। ਜਿਹੜੀ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਹੁਣ 2 ਦਿਨ ਰਹਿ ਗਏ ਜੀ, ਜਿਹੜੀਆਂ ਇਸ ਦੀ ਗਿਣਤੀ ਹੋਣੀ ਆ, ਤੇ ਉਸ ਤੋਂ ਬਾਅਦ ਕੀ ਹੋਣਾ ਆ, ਤੇ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ ਹੈ ਇਸ ਵੇਲੇ? ਦੇਖੋ ਬਲਵਿੰਦਰ ਜੀ, ਗੱਲ ਇਹ ਆ ਕਿ ਉਡੀਕ ਲੰਮੀ ਸੀ 35 ਦਿਨਾਂ ਦੀ, ਤੇ ਜਦੋਂ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਇਸੇ ਦਿਨ ਗੱਲ ਕਰਾਂਗੇ ਤੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਹੋਏਗੀ, ਇਸ ਗੱਲ ਦਾ ਯਕੀਨ ਹੈ। ਏਦਾਂ ਨਾ ਹੋਵੇ ਕਿ ਜਿਵੇਂ ਅਸੀਂ ਚਰਚਾ ਕਰਦੇ ਅਕਸਰ ਇਹ ਗੱਲ ਕੀਤੀ ਹੈ ਕਿ ਇੱਕ ਸ਼ਾਇਦ ਕੋਲੀਸ਼ਨ ਗਵਰਨਮੈਂਟ ਦਾ ਮਾਹੌਲ ਵੀ ਬਣ ਸਕਦਾ ਹੈ, ਹੰਗ ਅਸੈਂਬਲੀ ਵੀ ਹੋ ਸਕਦੀ ਹੈ। ਫਿਰ ਅਗਲੇ ਹਫ਼ਤੇ ਜਦੋਂ ਅਸੀਂ ਗੱਲ ਕਰੀਏ, ਏਦਾਂ ਨਾ ਗੱਲ ਕਰੀਏ ਵੀ ਕਿੱਥੋਂ ਕਿੰਨੇ MLA ਖਰੀਦੇ ਗਏ, ਖਰੀਦੋ ਫਰੋਖਤ ਦਾ ਦੌਰ ਨਾ ਹੋਵੇ ਪੰਜਾਬ ਦੇ ਵਿੱਚ, ਇੱਕ ਨਵਾਂ ਨਿਰਾਸ਼ਾਮਈ ਦੌਰ ਅਸੀਂ ਨਾ ਦੇਖੀਏ। ਇਸ ਗੱਲ ਦੀ ਅਸੀਂ ਦੁਆ ਵੀ ਕਰਦੇ ਹਾਂ ਤੇ ਇਸ ਗੱਲ ਨੂੰ ਯਕੀਨਨ ਵੀ ਬਣਾਉਣਾ ਚਾਹੁੰਦੇ ਹਾਂ। ਪਰ ਕਿਉਂਕਿ ਲੋਕਾਂ ਨੇ ਤਾਂ ਵੋਟ ਕਰਤਾ, ਲੋਕਾਂ ਨੇ ਤਾਂ ਅੱਜ ਤੋਂ 33 ਦਿਨ ਪਹਿਲਾਂ ਵੋਟਾਂ ਪਾਤੀਆਂ, ਉਹਨਾਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਬਟਨ ਦੱਬਤੇ। ਇਸ ਕਰਕੇ ਇਹ ਤਾਂ ਹੁਣ ਜਦੋਂ ਅਸੀਂ 2 ਦਿਨ ਬਾਅਦ ਤੁਹਾਡੇ 10 ਮਾਰਚ ਦੀ ਰਾਤ ਹੋਏਗੀ ਤੇ ਸਾਡੇ 11 ਮਾਰਚ ਦਾ ਸਵੇਰਾ, ਉਦੋਂ ਅਸੀਂ ਤੁਹਾਡੇ ਨਾਲ ਜਦੋਂ ਗੱਲ ਸਾਂਝੀ ਕਰਾਂਗੇ, ਸ਼ੁਰੂਆਤੀ ਟ੍ਰੈਂਡ ਕਿੱਧਰ ਨੂੰ ਜਾਣਗੇ, ਕੀ ਹੁੰਦਾ ਕੀ ਨਹੀਂ ਹੁੰਦਾ, ਉਦੋਂ ਚਰਚਾ ਕਰਾਂਗੇ। ਤੇ ਉਦੋਂ ਪਰਤ ਦਰ ਪਰਤ ਸਾਡੇ ਸਾਹਮਣੇ ਸਾਰਾ ਕੁਝ ਆਏਗਾ ਕਿ ਪੰਜਾਬ ਦੇ ਲੋਕਾਂ ਨੇ ਕੀ ਫਤਵਾ ਦਿੱਤਾ ਹੈ। ਮੇਰੀ ਆਪਣੀ ਧਾਰਨਾ ਜਿਹੜੀ ਇਹ ਹੈ ਵੀ ਪੰਜਾਬ ਦੇ ਨਤੀਜਿਆਂ ਦੇ ਪ੍ਰਤੀ ਜਿਹੜੀ ਉਤਸੁਕਤਾ ਸਾਡੀ ਬਣੀ ਹੋਈ ਹੈ, ਇਹ ਉਤਸੁਕਤਾ ਤਾਂ ਲਾਜ਼ਮੀ ਸੀ, ਕਿਉਰਿਓਸਿਟੀ ਲਾਜ਼ਮੀ ਸੀ, ਤੇ ਇਹ ਹੋਰ 2 ਦਿਨ ਜਿਹੜੀ ਹੈ ਕਿਉਰਿਓਸਿਟੀ ਬਣੀ ਰਹਿਣੀ ਹੈ। ਤੇ ਉਮੀਦਵਾਰਾਂ ਦੇ ਨਾਲ ਜਿਹੜੇ ਵੱਖ-ਵੱਖ ਪਾਰਟੀਆਂ ਦੇ ਵਰਕਰ ਹੈ, ਹਮਾਇਤੀ ਹੈ, ਉਹਨਾਂ ਦੀਆਂ ਧੜਕਣਾਂ ਵੀ ਦਿਲ ਦੀਆਂ ਤੇਜ਼ ਹੋਈਆਂ। ਪਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਪੰਜਾਬ ਦਾ ਜਿਹੜਾ ਉਹ ਸਾਇਲੈਂਟ ਵੋਟਰ ਹੈ, ਜਿਹੜਾ ਕਿਸੇ ਵੀ ਇੱਕ ਧਿਰ ਦੇ ਨਾਲ ਨਹੀਂ ਹੈ, ਜਿਹੜਾ ਸਿਰਫ ਤੇ ਸਿਰਫ
ਜਦੋਂ ਘਰੋਂ ਵੋਟ ਪਾਉਣ ਜਾਂਦਾ ਹੈ ਤੇ ਪੋਲਿੰਗ ਬੂਥ ਤੱਕ ਪਹੁੰਚਦਿਆਂ ਹੋਇਆ ਇੱਕ ਲਹਿਰ ਨੂੰ ਦੇਖਦਾ ਹੈ ਕਿ ਕਿਸ ਪਾਸੇ ਵੱਲ ਨੂੰ ਗੱਲ ਜਾ ਰਹੀ ਹੈ ਤੇ ਆਪਣਾ ਵੋਟ ਉੱਧਰ ਕਾਸਟ ਕਰਿਆ ਹੁੰਦਾ। ਉਹ ਜਿਹੜਾ ਸਾਇਲੈਂਟ ਵੋਟਰ ਹੈ ਪੰਜਾਬ ਦਾ 5-6%, ਉਹ ਚੁੱਪ ਹੈ, ਉਹ ਦੱਸਦਾ ਨਹੀਂ, ਵੋਟ ਪਾਉਣ ਤੋਂ ਬਾਅਦ ਵੀ ਨਹੀਂ ਦੱਸਦਾ। ਈਵਨ ਮੈਂ ਹੁਣ ਪੰਜਾਬ ਟੂਰ ਤੇ ਗਿਆ ਸੀ ਆਪਣਾ ਮੈਗਜ਼ੀਨ ਲੈ ਕੇ, ਹੁਣ ਮੈਗਜ਼ੀਨ ਤੇ ਰਸਤੇ 'ਚ ਕਈ ਥਾਵਾਂ ਤੇ ਗੱਲਬਾਤ ਲੋਕਾਂ ਨਾਲ ਹੋਈ ਹੈ ਕਿ ਮਾਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਵਾਲੀ ਹੈ, ਨਤੀਜੇ ਦੱਸਣਗੇ। ਉੱਥੇ ਵੀ ਮੈਂ ਆਮ ਲੋਕਾਂ ਨਾਲ ਜਦੋਂ ਗੱਲ ਕਰ ਰਿਹਾ ਸੀ, ਇੱਕ ਦੁਕਾਨ ਤੇ ਜਾ ਕੇ ਮੈਂ ਖੜਾ ਹੋਇਆ, ਦੁਕਾਨਦਾਰ ਸੀ, ਕੁਝ ਲੋਕ ਖੜੇ ਸੀ, ਉਹਨਾਂ ਨੂੰ ਜਦੋਂ ਮੈਂ ਪੁੱਛਿਆ ਵੀ ਤੁਸੀਂ ਦੱਸੋ ਤੁਹਾਡੇ ਹਲਕੇ 'ਚ ਕੀ ਹੋਣ ਜਾ ਰਿਹਾ ਹੈ, ਤੇ ਕੋਈ ਖੁੱਲ ਕੇ ਗੱਲ ਨਹੀਂ ਸੀ ਕਰ ਰਿਹਾ। ਉਹ ਉੱਥੇ ਇੱਕ ਵਿਅਕਤੀ ਨੇ ਮੈਨੂੰ ਇਹ ਦੱਸਿਆ ਵੀ ਭਾਈ ਜੇ ਸਾਡੇ ਕੋਲ ਕਾਂਗਰਸੀ ਆ ਜਾਂਦਾ ਹੈ ਤੇ ਅਸੀਂ ਕਹਿੰਦੇ ਹਾਂਜੀ ਜੀ ਤੁਹਾਨੂੰ ਵੋਟ ਪਾਈ ਹੈ, ਜੇ ਕੋਈ ਆਮ ਆਦਮੀ ਪਾਰਟੀ ਵਾਲਾ ਆ ਜਾਂਦਾ ਸੀ ਕਹਿੰਦੇ ਹਾਂਜੀ ਹਾਂਜੀ ਤੁਹਾਨੂੰ ਵੋਟ ਪਾਈ ਹੈ, ਜੇ ਕੋਈ ਅਕਾਲੀ ਵੀ ਆ ਜਾਂਦਾ ਸੀ ਉਹਨੂੰ ਵੀ ਨਾ ਨਹੀਂ ਕਰਦੇ, ਉਹਨੂੰ ਵੀ ਕਹਿੰਦੇ ਹਾਂਜੀ ਵੋਟ ਤੁਹਾਨੂੰ ਪਾਈ ਹੈ। ਇਹ ਜਿਹੜੀ ਚੁੱਪ ਹੈ ਨਾ ਆਮ ਕਾਮਨ ਵੋਟਰ ਦੀ, ਜਿਹੜਾ ਵੋਟਰ ਨਾ ਤਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ, ਨਾ ਕਾਂਗਰਸ ਨਾਲ, ਨਾ ਅਕਾਲੀ ਬੀਜੇਪੀ ਨਾਲ, ਉਸ ਵੋਟਰ ਦੀ ਜਿਹੜੀ ਚੁੱਪ ਹੈ ਇਸੇ ਕਰਕੇ ਸਾਡੇ ਵਾਸਤੇ ਦੁਬਿਧਾ ਦੀ ਸਥਿਤੀ ਪੈਦਾ ਕਰ ਰਹੀ ਹੈ। ਇਸੇ ਕਰਕੇ ਅਸੀਂ ਕਲੈਰਿਟੀ ਨਾਲ ਨਹੀਂ ਦੱਸ ਪਾ ਰਹੇ ਕੁਝ ਵੀ ਕੀ ਹੋਣ ਜਾ ਰਿਹਾ। ਦਾਅਵੇ ਆਪੋ ਆਪਣੇ ਹੈ, ਦਾਅਵੇ ਤਾਂ ਆਮ ਆਦਮੀ ਪਾਰਟੀ ਦੇ ਹੈ ਕਿ ਉਹ ਸਰਕਾਰ ਬਣਾਉਣਗੇ, ਦਾਅਵੇ ਕਾਂਗਰਸ ਦੇ ਵੀ ਹੈ ਕਿ ਉਹ ਸਰਕਾਰ ਬਣਾਉਣਗੇ, ਈਵਨ ਦਾਅਵੇ ਤਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਦੇ ਵੀ ਹੈ ਕਿ ਅਸੀਂ ਤੀਜੀ ਵਾਰ ਹੁਕੂਮਤ ਚ ਆ ਰਹੇ ਹਾਂ। ਪਰ ਜੇ ਤੁਸੀਂ ਮੇਰੇ ਤੋਂ ਪੁੱਛਣਾ ਹੋਵੇ, ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਮੈਂ ਭਵਿੱਖਬਾਣੀਆਂ ਚ ਤਾਂ ਯਕੀਨ ਨਹੀਂ ਰੱਖਦਾ, ਸਿਰਫ ਤੁਸੀਂ ਇੱਕ ਦੇਖਦੇ ਆ, ਅੰਦਾਜ਼ੇ ਲਾਉਂਦੇ ਆ ਜੋ ਵੋਟਿੰਗ ਪ੍ਰਕਿਰਿਆ ਦੇ ਵਿੱਚ ਅਸੀਂ ਦੇਖਿਆ। ਜੇ ਮੇਰੇ ਤੋਂ ਪੁੱਛਣਾ ਹੋਵੇ ਤਾਂ ਮੈਂ ਹੁਣ ਵੀ ਇਸ ਗੱਲ ਤੇ ਸਟੈਂਡ ਕਰਦਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਜ਼ਬਰਦਸਤ ਸੱਤਾ ਦੀ ਜੰਗ ਜਿਹੜੀ ਹੈ ਨਾ ਵੋਟਾਂ ਦੇਖਣ ਨੂੰ ਮਿਲੀ ਹੈ। 19-21 ਦਾ ਫਰਕ ਰਹਿਣ ਵਾਲਾ ਹੈ ਇਹਨਾਂ ਦੋਨਾਂ ਧਿਰਾਂ ਦੇ ਵਿੱਚ। ਅਕਾਲੀ ਦਲ ਇਹਨਾਂ ਤੋਂ ਕਾਫੀ ਪਿੱਛੇ ਦਿਖਾਈ ਦੇ ਰਿਹਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ 19 ਕੌਣ ਹੁੰਦਾ ਜਾਂ 21 ਕੌਣ ਹੁੰਦਾ ਇਹਦਾ ਦਾਅਵਾ ਮੈਂ ਨਾ ਕਰਾਂ। ਮੈਂ ਇਹ ਨਾ ਕਹਾਂ ਕਿ 21 ਕਾਂਗਰਸ ਹੈ ਤੇ 19 ਆਮ ਆਦਮੀ ਪਾਰਟੀ, ਮੈਂ ਇਹ ਵੀ ਨਾ ਕਹਾਂ ਕਿ 21 ਆਮ ਆਦਮੀ ਪਾਰਟੀ ਹੈ 19 ਕਾਂਗਰਸ ਹੈ। ਇਹ ਦੁਬਿਧਾ ਜਿਹੜੀ ਬਣੀ ਹੋਈ ਮੇਰੀ ਵੀ, ਤੁਹਾਡੀ ਵੀ, ਸਾਰਿਆਂ ਦੀ, ਇਹ ਸਾਡਾ ਜਿਹੜਾ ਇੱਕ ਸਾਇਲੈਂਟ ਵੋਟਰ ਉਹਦੇ ਕਰਕੇ ਬਣੀ ਹੋਈ ਹੈ। ਸੋ 11 ਮਾਰਚ ਨੂੰ EVM ਖੁੱਲਣਗੀਆਂ ਤੇ 11 ਮਾਰਚ ਨੂੰ ਸਵੇਰ ਦੇ 11 ਵਜੇ ਤੱਕ ਬਹੁਤ ਸਾਰੇ ਟ੍ਰੈਂਡ ਸਾਡੇ ਕੋਲ ਹੋਣਗੇ ਤੇ ਟ੍ਰੈਂਡ ਸ਼ਾਇਦ ਸਾਨੂੰ ਸੰਕੇਤ ਦੇਣਗੇ ਕਿ ਪੰਜਾਬ 'ਚ ਕੀ ਹੋਣ ਜਾ ਰਿਹਾ। ਪਰ ਫਿਰ ਮੈਂ ਦੁਹਰਾਉਂਦਾ ਕਿ ਮੈਂ ਹਾਲੇ ਵੀ ਇਸ ਗੱਲ ਤੇ ਸਟੈਂਡ ਕਰਦਾ ਕਿ ਹੰਗ ਅਸੈਂਬਲੀ ਬਰਦਾਸ਼ਤ ਕਰਨੀ ਪੈ ਸਕਦੀ ਆਮ ਆਦਮੀ ਪਾਰਟੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਜੰਗ ਦੇ ਬਾਵਜੂਦ ਹੰਗ ਅਸੈਂਬਲੀ ਸਾਨੂੰ ਬਰਦਾਸ਼ਤ ਕਰਨੀ ਪੈ ਸਕਦੀ ਹੈ। ਤੇ ਹੰਗ ਅਸੈਂਬਲੀ ਦਾ ਮਤਲਬ ਇਹ ਹੈ ਕਿ ਖਰੀਦੋ ਫਰੋਖਤ ਦਾ ਦੌਰ ਚੱਲੇਗਾ। ਜੇ ਏਦਾਂ ਨਹੀਂ ਗੱਲ ਬਣਦੀ, ਕਿਸੇ ਪਾਸੇ ਨਹੀਂ ਬਣਦੀ, ਤਾਂ ਪੰਜਾਬ ਦੇ ਸਿਰ ਤੇ ਇੱਕ ਵਾਰ ਫਿਰ ਰਾਸ਼ਟਰਪਤੀ ਰਾਜ ਦਾ ਬੋਝ ਜਿਹੜਾ ਲੱਦ ਦਿੱਤਾ ਜਾਏਗਾ। ਸੋ ਪੰਜਾਬ ਦਾ ਭਵਿੱਖ ਕੀ ਹੋਣ ਵਾਲਾ ਹੈ 11 ਮਾਰਚ ਨੂੰ ਸਾਡੇ ਸਾਹਮਣੇ ਆਏਗਾ। ਪਰ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਆ। ਮੇਰੀ ਧਾਰਨਾ ਹਾਲੇ ਵੀ ਹੰਗ ਅਸੈਂਬਲੀ ਬਣਦੀ ਦਿਖਾਈ ਦੇ ਰਹੀ ਹੈ, ਜਿਹੜੀ ਜੋ ਮੈਨੂੰ ਦਿਖਾਈ ਦੇ ਰਹੀ ਹੈ ਉਹੀ ਗੱਲ ਮੈਂ ਹਾਲੇ ਵੀ ਕਹਿਣਾ ਚਾਹੁੰਦਾ ਜੀ। ਬਿਲਕੁਲ ਜੀ, 2 ਦਿਨ ਰਹਿ ਗਏ, ਦੇਖੋ ਕੀ ਬਣਦਾ। ਤੇ ਆਪਾਂ ਜਿਸ ਤਰ੍ਹਾਂ ਹੁਣ ਇਲੈਕਸ਼ਨ ਦੀ ਗੱਲ ਹੀ ਕੀਤੀ ਆ, ਰਿਜ਼ਲਟ ਆਉਣੇ ਵਾਲੇ, ਤਾਂ ਬਾਦਲ ਸਾਹਿਬ ਲੰਬੀ ਦੇ ਵਿੱਚ ਪਹੁੰਚ ਗਏ। ਦੇਖੋ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਆ ਗਏ ਨੇ, ਪਿੰਡ ਬਾਦਲ ਚ। ਲੰਬੀ ਉਹਨਾਂ ਦਾ ਹਲਕਾ ਹੈ। ਅਮਰੀਕਾ ਚ ਇਲਾਜ ਕਰਾਉਣ ਤੋਂ ਬਾਅਦ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਦਿਲ ਚ ਤਕਲੀਫ ਹੈ। ਅਮਰੀਕਾ ਚ ਇਲਾਜ ਕਰਾਇਆ, ਕੋਈ 1 ਕਰੋੜ ਤੋਂ ਜ਼ਿਆਦਾ ਖਰਚਾ ਉਹ ਵੀ ਸਰਕਾਰ ਤੇ ਪੈ ਗਿਆ ਹੈ। ਬਾਦਲ ਸਾਹਿਬ ਦੇ ਨਿੱਜੀ ਇਲਾਜ ਦੇ ਸਰਕਾਰੀ ਖਜ਼ਾਨੇ ਚ 1 ਕਰੋੜ ਰੁਪਏ ਤੋਂ ਜ਼ਿਆਦਾ ਜਾਣ ਵਾਲਾ ਇਹ ਇੱਕ ਵੱਖਰਾ ਮਸਲਾ ਹੈ। ਦੂਜੀ ਗੱਲ ਇਹ ਹੈ ਕਿ ਉਹ ਅਮਰੀਕਾ ਤੋਂ ਆਉਣ ਤੋਂ ਬਾਅਦ ਸਿੱਧਾ ਬਾਲਾਸਰ ਫਾਰਮ ਹਾਊਸ ਗਏ ਸੀ, ਹਰਿਆਣੇ 'ਚ ਜਿਹੜਾ ਉਹਨਾਂ ਦਾ ਹੈ। ਉੱਥੇ ਜਾਣ ਤੋਂ ਬਾਅਦ ਹੁਣ ਕੱਲ ਉਹ ਵਾਪਸ ਆਪਣੇ ਪਿੰਡ ਬਾਦਲ ਆ ਗਏ ਆ। ਉਹਨਾਂ ਦੇ ਛੋਟੇ ਭਰਾ ਗੁਰਦਾਸ ਬਾਦਲ ਵੀ ਉਹਨਾਂ ਦਾ ਹਾਲ ਚਾਲ ਪੁੱਛਣਗੇ ਘਰ। ਪਰ ਜਿਹੜੀ ਗੱਲ ਆਈ, ਇੱਕ ਅਖਬਾਰ ਨੇ ਖਬਰ ਲਾਈ ਵੀ ਬਾਦਲ ਸਾਹਿਬ ਇਸ ਤਰ੍ਹਾਂ ਦੀ ਆਸਥਾ ਰੱਖਦੇ ਹੈ ਕਿ ਜਦੋਂ ਵੀ ਮੈਂ ਜਿਹੜਾ ਚੋਣ ਹੁੰਦੀ ਹੈ ਤੇ ਮੈਂ ਪਿੰਡ ਆ ਕੇ ਚੋਣਾਂ ਦੇ ਨਤੀਜੇ ਸੁਣਦਾ ਤੇ ਮੈਨੂੰ ਨਿਰਾਸ਼ਾ ਨਹੀਂ ਹੁੰਦੀ। ਯਾਨੀ ਕਿ ਮੈਂ ਪਿੰਡ ਆ ਕੇ ਆਪਣੇ ਘਰ ਬੈਠ ਕੇ ਚੋਣਾਂ ਦੇ ਨਤੀਜੇ ਸੁਣਾ ਤਾਂ ਮੇਰੀ ਜਿੱਤ ਹੋ ਜਾਂਦੀ ਹੈ, ਅਕਾਲੀ ਦਲ ਦੀ ਜਿੱਤ ਹੋ ਜਾਂਦੀ ਹੈ। ਇਹ ਉਹਨਾਂ ਦੀ ਆਸਥਾ ਹੈ। ਮੈਨੂੰ ਬੜੀ ਹੈਰਾਨੀ ਹੋਈ ਹੈ ਕਿ 85 ਸਾਲ ਦੇ ਬਜ਼ੁਰਗ ਸਾਡੇ ਸਿਆਸਤਦਾਨ, ਜਿਹੜੇ 85 ਸਾਲ ਦੀ ਉਮਰ ਦੇ ਵਿੱਚੋਂ 60 ਸਾਲ ਜਿਨ੍ਹਾਂ ਨੇ ਸਿਆਸਤ ਚਲਾਏ ਹੈ, ਉਹ ਵੀ ਏਦਾਂ ਸੋਚਦੇ ਆ। ਉਹਨਾਂ ਦੀ ਇਹ ਜੇ ਇੱਕ 5 ਵਾਰ ਮੁੱਖ ਮੰਤਰੀ ਰਹੇ ਸਾਡੇ ਸੂਬੇ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦੀ ਇਹ ਸੋਚ ਹੈ ਕਿ ਪਿੰਡ ਜਾ ਕੇ ਚੋਣਾਂ ਦੇ ਰਿਜ਼ਲਟ ਸੁਣਾਂਗੇ ਤਾਂ ਚੰਗੇ ਰਿਜ਼ਲਟ ਆਉਣਗੇ ਤਾਂ ਫਿਰ ਲਾਜ਼ਮੀ ਤੌਰ ਤੇ ਸਾਡੇ ਪਿੰਡਾਂ 'ਚ ਡੇਰੇ ਵਧਣੇ ਆ। ਵੱਖ-ਵੱਖ ਫਿਰਕਿਆਂ ਦੇ ਡੇਰੇ, ਵੱਖ-ਵੱਖ ਹੋਰ ਧਾਰਮਿਕ ਅਨੁਸ਼ਠਾਨ ਜਿਹੜੇ ਕਰਦੇ ਰਹੇ ਨੇ ਤੇ ਹਰ ਥਾਂ ਤੇ ਪਹੁੰਚਦੇ ਰਹੇ ਨੇ। ਫਿਰ ਤਾਂ ਸਾਡੇ ਸਿਆਸਤਦਾਨਾਂ ਦਾ ਵੱਡਾ ਹਿੱਸਾ ਬਿਲਕੁਲ ਪ੍ਰਮਾਣਿਤ ਹੋ ਜਾਂਦਾ ਹੈ
ਕਿ ਪੰਜਾਬ ਦੇ ਵਿੱਚ ਜਿਹੜੇ ਲਗਾਤਾਰ ਡੇਰਾਵਾਦ ਵਧਿਆ ਦੇ ਪਿੱਛੇ ਕੌਣ ਲੋਕ ਨੇ। ਵੀ ਇਸ ਤਰ੍ਹਾਂ ਦੇ ਸਾਡੇ ਆਧੁਨਿਕ ਸਮਿਆਂ ਦੇ ਵਿੱਚ ਵੀ ਸਾਡੇ ਮੁੱਖ ਮੰਤਰੀ 5 ਵਾਰ ਜਿਹੜੇ ਰਹੇ ਹੁਣ ਉਹ ਏਦਾਂ ਸੋਚਦੇ ਆ ਕਿ ਉੱਥੇ ਜਾ ਕੇ ਨਤੀਜੇ ਮੈਨੂੰ ਸਹੀ ਸੁਣਨਗੇ। ਔਰ ਸਵਾਲ ਇਹ ਹੈ ਕਿ ਹੁਣ ਬਾਲਾਸਰ ਫਾਰਮ ਹਾਊਸ 'ਚ ਬੈਠ ਕੇ ਜੇ ਨਤੀਜੇ ਸੁਣਦੇ ਜਾਂ ਅਮਰੀਕਾ 'ਚ ਹੀ ਬੈਠ ਕੇ ਨਤੀਜੇ ਸੁਣੀ ਜਾਂਦੇ ਤਾਂ ਪਿੰਡ ਬਾਦਲ 'ਚ ਆ ਕੇ ਨਤੀਜੇ ਸੁਣਨੇ ਆ ਤਾਂ ਨਤੀਜੇ 'ਚ ਫਰਕ ਕਿੱਦਾਂ ਹੋਏਗਾ। ਜਿਨ੍ਹਾਂ ਨੇ ਵੋਟ ਪਾਤੀ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਬਟਨ ਦਬਤਾ, ਜਿਨ੍ਹਾਂ ਨੇ ਵੋਟ ਪਾਤੀ ਕਾਂਗਰਸ ਨੂੰ, ਉਹ ਵੋਟ ਬਾਲਾਸਰ ਫਾਰਮ ਹਾਊਸ 'ਚ ਬੈਠ ਕੇ ਜੇ ਨਤੀਜੇ ਸੁਣਨੇ ਆ ਤੇ ਪਿੰਡ ਬਾਦਲ 'ਚ ਆ ਕੇ ਸੁਣਨੇ ਆ ਤੇ ਕਿੱਦਾਂ ਵੋਟ ਬਦਲ ਸਕਦੀ ਹੈ। ਕੀ EVM ਦੇ ਵਿੱਚੋਂ ਹੀ ਉੱਡ ਕੇ ਵੋਟ ਜਿਹੜੀ ਹੈ ਬਾਲਾਸਰ ਦੀ ਥਾਂ ਤੇ ਬਾਦਲ 'ਚ ਆ ਕੇ ਸੁਣਾਂਗੇ ਤਾਂ ਬਾਦਲ ਉਹਨਾਂ ਦੇ ਹੱਕ 'ਚ ਨਿਕਲਿਆ ਹੋਊਗੀ। ਬੜੀ ਅਜੀਬ ਜੀ, ਹਾਸੋਹੀਣੀ ਜੀ ਤੇ ਸਾਡੀ ਮਾਨਸਿਕਤਾ ਦੀ ਗਵਾਹੀ ਭਰਦੀ ਹੈ ਬਾਦਲ ਸਾਹਿਬ ਦੀ ਇਸ ਕਿਸਮ ਦੀ ਆਸਥਾ। ਮੈਨੂੰ ਲੱਗਦਾ ਇਹ ਚੀਜ਼ਾਂ ਵੀ ਬਦਲਣ ਦੀ ਜ਼ਰੂਰਤ ਹੈ। ਨਵੇਂ ਲੋਕ ਜੇ ਆਉਂਦੇ ਹੈ ਉਹਨਾਂ ਲੋਕਾਂ ਨੂੰ ਘੱਟੋ ਘੱਟ ਇਹ ਜਿਹੜੀਆਂ ਅੰਧ ਵਿਸ਼ਵਾਸ ਟਾਈਪ ਜਿਹੜੀਆਂ ਗੱਲਾਂ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ। ਪਰ ਦੁਖਦਾਇਕ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਏਦਾਂ ਸੋਚਦੇ ਆ ਤੇ ਫਿਰ ਆਮ ਬੰਦਾ ਕੀ ਕਰੇਗਾ ਜੀ। ਅਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਆਮ ਭਾਖਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਸਰਕਾਰ ਆਊਗੀ, ਪਰ ਜੇ ਜਿਸ ਤਰ੍ਹਾਂ ਆਪਾਂ ਹੰਗ ਸਰਕਾਰ ਦੀ ਵੀ ਗੱਲ ਕੀਤੀ ਆ ਪਹਿਲਾਂ, ਜੇ ਪਾਰਟੀ ਦੀ ਸਰਕਾਰ ਨਹੀਂ ਬਣਦੀ ਤੇ ਫਿਰ ਉਹਨਾਂ ਦਾ ਭਵਿੱਖ ਕਿਸ ਤਰ੍ਹਾਂ ਦਾ, ਤੇ ਜੇ ਬਣਦੀ ਹੈ ਤਾਂ ਫਿਰ ਕੀ ਕਰਨਾ ਚਾਹੀਦਾ ਹੈ? ਦੇਖੋ ਆਮ ਜਿਹੜੇ ਲੋਕ ਹੈ ਜਿਹੜੇ ਆਮ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਕੀਤਾ ਹੈ ਜਾਂ ਆਮ ਭਾਵੇਂ ਲੋਕਾਂ 'ਚ ਦੁਬਦਾ ਵੀ ਹੈ, ਲੋਕ ਚੁੱਪ ਵੀ ਨੇ, ਪਰ ਫਿਰ ਵੀ ਇੱਕ ਆਮ ਗੱਲ ਜਿਹੜੀ ਆ ਰਹੀ ਹੈ ਉਹਦੇ 'ਚ ਇਹ ਆ ਰਹੀ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਬਣ ਜਾ ਰਹੀ ਹੈ। ਮੈਂ ਨਿੱਜੀ ਤੌਰ ਤੇ ਭਾਵੇਂ ਵੱਖਰੀ ਰਾਏ ਆਪਣੀ ਦਿੱਤੀ ਹੈ, ਪਰ ਜੇ ਜਿਹੜਾ ਸਵਾਲ ਤੁਹਾਡਾ ਬੜਾ ਇੰਪੋਰਟੈਂਟ ਹੈ ਵੀ ਜੇ ਸਰਕਾਰ ਬਣ ਜਾਵੇ ਆਮ ਆਦਮੀ ਪਾਰਟੀ ਦੀ ਫਿਰ ਕੀ ਹੋਏਗਾ ਪੰਜਾਬ ਦਾ ਫਿਊਚਰ। ਜੇ ਨਹੀਂ ਬਣਦੀ ਆਮ ਆਦਮੀ ਪਾਰਟੀ ਸਰਕਾਰ ਤਾਂ ਆਮ ਆਦਮੀ ਪਾਰਟੀ ਦਾ ਫਿਊਚਰ ਕੀ ਹੋ ਸਕਦਾ। ਮੈਂ ਬਿਲਕੁਲ ਸਪਸ਼ਟ ਹੈ ਇਸ ਮਾਮਲੇ 'ਚ। ਮੈਂ ਸਮਝਦਾ ਦੋ ਤਰ੍ਹਾਂ ਦੇ ਸਟਰਗਲਸ ਹੁੰਦੇ ਹੈ, ਦੋ ਤਰ੍ਹਾਂ ਦੇ ਸੰਘਰਸ਼ ਹੁੰਦੇ ਆ ਸਿਆਸੀ ਪਾਰਟੀਆਂ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਇੱਕ ਸਟਰਗਲ ਹੁੰਦਾ ਪਾਰਲੀਮੈਂਟਰੀ ਸਟਰਗਲਸ ਹੁੰਦੇ ਆ ਜਿਹੜੇ ਵਿਧਾਨ ਸਭਾਵਾਂ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਚੁਣੇ ਹੋਏ ਪ੍ਰਤੀਨਿਧ ਵੱਖ-ਵੱਖ ਪਾਰਟੀਆਂ ਦੇ ਆਪਣੀ ਰਾਏ ਰੱਖਦੇ ਆ, ਦੇਸ਼ ਦੇ ਕਾਨੂੰਨ ਬਣਾਉਣ ਦੇ ਵਿੱਚ ਮਦਦ ਕਰਦੇ ਆ। ਇੱਕ ਉਹ ਸੰਘਰਸ਼ ਹੁੰਦੇ ਆ ਪਾਰਲੀਮੈਂਟ ਦੇ ਅੰਦਰ ਵਿਧਾਨ ਸਭਾਵਾਂ ਦੇ ਅੰਦਰ ਜਾ ਕੇ ਆਪਣੀ ਗੱਲ ਰੱਖਣੀ ਜ਼ੋਰਦਾਰ ਤਰੀਕੇ ਦੇ ਨਾਲ। ਦੂਜਾ ਜਿਹੜਾ ਸਟਰਗਲ ਹੁੰਦਾ ਜਾਂ ਸੰਘਰਸ਼ ਹੁੰਦਾ ਉਹ ਹੁੰਦਾ ਐਕਸਟਰਾ ਪਾਰਲੀਮੈਂਟਰੀ ਜਿਹੜੇ ਸਟਰਗਲਸ ਹੁੰਦੇ ਆ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਤੋਂ ਬਾਹਰ ਜਿਹੜੇ ਸੰਘਰਸ਼ ਹੁੰਦੇ, ਜਨਤਕ ਸੰਘਰਸ਼। ਇਹ ਦੋਨੋਂ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ, ਇੱਕ ਦੂਜੇ ਦੀਆਂ ਪੂਰਕ ਹੈ। ਜੇ ਤੁਸੀਂ ਚੁਣ ਕੇ ਭੇਜ ਦਿਓ ਕਿਸੇ ਨੂੰ, ਉਹ ਜਾ ਕੇ ਪਾਰਲੀਮੈਂਟ ਦੇ ਵਿੱਚ ਮੂੰਹ 'ਚ ਘੁੰਗੜੀਆਂ ਪਾ ਕੇ ਬੈਠਾ ਰਹਿੰਦਾ, ਗੱਲੇ ਨਹੀਂ ਕਹਿੰਦਾ, ਤੁਹਾਡੀ ਦੁੱਖ ਤਕਲੀਫ ਹੀ ਨਹੀਂ ਪਾਰਲੀਮੈਂਟ ਜਾ ਕੇ ਜਾਂ ਵਿਧਾਨ ਸਭਾ ਦੇ ਵਿੱਚ ਰੱਖਦਾ, ਤੇ ਫਿਰ ਤੁਹਾਡਾ ਨੁਮਾਇੰਦਾ ਕਾਹਦਾ ਹੋਇਆ। ਤੇ ਜੇ ਤੁਸੀਂ ਸੱਤਾ 'ਚ ਹੈਗੇ ਜਾਂ ਨਹੀਂ ਵੀ ਹੈਗੇ ਸੱਤਾ ਦੇ ਵਿੱਚ, ਫਿਰ ਤੁਸੀਂ ਜਨਤਕ ਸੰਘਰਸ਼ਾਂ ਤੇ ਟੇਕ ਨਹੀਂ ਰੱਖਦੇ, ਐਕਸਟਰਾ ਪਾਰਲੀਮੈਂਟਰੀ ਸਟਰਗਲ ਨਹੀਂ ਕਰਦੇ, ਤਾਂ ਫਿਰ ਵੀ ਤੁਹਾਡੀ ਜਿਹੜੀ ਇੱਕ ਕਿਸਮ ਦੀ ਜਿਹੜਾ ਅਕਸ ਬਣਿਆ ਹੈ ਜਾਂ ਲੋਕਾਂ ਦੇ ਵਿੱਚ ਜਿਹੜੀ ਤੁਹਾਡੀ ਲੋਕਪ੍ਰਿਅਤਾ ਦਾ ਇੱਕ ਲੈਵਲ ਹੈ ਉਹ ਵੀ ਹੌਲੀ ਹੌਲੀ ਜਿਹੜਾ ਖੁਰਨ ਲੱਗ ਪੈਂਦਾ ਹੈ। ਮੈਂ ਸਮਝਦਾ ਕਿ ਜੇ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਬਣ ਜਾਏ ਤਾਂ ਫਿਰ ਉਹਨਾਂ ਨੂੰ ਉਹਨਾਂ ਨੇ 7, 8, 9 ਮੈਨੀਫੈਸਟੋ ਜਾਰੀ ਕੀਤੇ ਸੀ, ਜਿਹਦੇ ਬਾਰੇ ਅਸੀਂ ਵਾਰ-ਵਾਰ ਗੱਲ ਉਠਾਈ ਹੈ ਵੀ ਮੈਨੀਫੈਸਟੋ ਲੀਗਲ ਡਾਕੂਮੈਂਟ ਦੇ ਤੌਰ ਤੇ ਤਸੱਵਰ ਕੀਤੇ ਜਾਣ, ਘੱਟੋ ਘੱਟ ਕਾਨੂੰਨੀ ਦਸਤਾਵੇਜ਼ ਹੋਣ ਮੈਨੀਫੈਸਟੋ, ਤਾਂ ਜੋ ਸੱਤਾ ਚ ਆਉਣ ਤੋਂ ਬਾਅਦ ਜਿਹੜੀਆਂ ਸਿਆਸੀ ਪਾਰਟੀਆਂ ਆਪਣੀ ਕੀਤੀਆਂ ਗੱਲਾਂ ਤੋਂ ਮੁੱਕਰ ਨਾ ਸਕਣ। ਉਹ ਤਾਂ ਕੀਤਾ ਨਹੀਂ ਕਿਸੇ ਨੇ ਵੀ, ਨਾ ਹੀ ਚੋਣ ਕਮਿਸ਼ਨ ਨੇ ਇਸ ਕਿਸਮ ਦੀ ਜਿਹੜੀ ਹਾਲੇ ਤੱਕ ਕੋਈ ਨਿਯਮਾਵਲੀ ਬਣਾਈ ਹੈ ਕਿ ਹਾਂ ਵੀ ਜਿਹੜੇ ਚੋਣ ਐਲਾਨਾਮੇ ਉਹ ਕਾਨੂੰਨੀ ਦਸਤਾਵੇਜ਼ ਤਸੱਵਰ ਕੀਤੇ ਜਾਣਗੇ, ਪਰ ਨਹੀਂ ਵੀ ਕੀਤੇ ਜਾਣਗੇ ਤਸੱਵਰ। ਉਹਦੇ ਬਾਵਜੂਦ ਵੀ ਜੇ ਆਮ ਆਦਮੀ ਪਾਰਟੀ ਦੀ ਹਕੂਮਤ ਬਣਦੀ ਹੈ ਤੇ ਉਹਨੂੰ ਘੱਟੋ ਘੱਟ 6-7 ਜਿਹੜੇ ਆਪਣੇ ਚੋਣ ਐਲਾਨਾਮੇ ਜਾਰੀ ਉਹਨੇ ਕੀਤੇ ਹੈ ਉਹਦੇ ਮੁਤਾਬਕ ਕੰਮ ਕਰਕੇ ਦਿਖਾਉਣਾ ਪਏਗਾ। ਜੇ ਉਹਦੇ ਮੁਤਾਬਕ ਆਉਂਦਿਆਂ ਹੀ ਉਹ ਕੰਮ ਨਹੀਂ ਕਰਦੇ ਤੇ ਆਉਂਦਿਆਂ ਹੀ ਰੌਲਾ ਇਹੀ ਸ਼ੁਰੂ ਕਰ ਦਿੰਦੇ ਆ ਵੀ ਲਓ ਜੀ ਅਕਾਲੀ ਤਾਂ 10 ਸਾਲਾਂ ਚ ਪੰਜਾਬ ਦਾ ਖਜ਼ਾਨਾ ਹੀ ਖਾਲੀ ਕਰ ਗਿਆ, ਅਸੀਂ ਕੀ ਕਰੀਏ। 2-3 ਸਾਲ ਇਸ ਗੱਲ ਦਾ ਰੌਲਾ ਪੈਂਦਾ ਰਹਿੰਦਾ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਤੇ ਕੋਈ ਕੰਮ ਹੁੰਦਾ ਹੀ ਨਹੀਂ। ਜਿਹੜੇ ਵਾਅਦੇ ਦਾਅਵੇ ਕੀਤੇ ਆ ਉਹ ਨਹੀਂ ਪੂਰੇ ਹੁੰਦੇ। ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਆਪਣੇ 50% ਦੀ ਵਾਅਦੇ ਵੀ ਪੂਰੇ ਕਰ ਦੇਵੇ, 100% ਨਾ ਵੀ ਕਰੇ, ਤਾਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਬਾਅਦ ਅਗਲੇ 50 ਸਾਲਾਂ ਬਾਅਦ ਵੀ ਸਰਕਾਰ ਬਣਾਉਣ ਦੇ ਨੇੜੇ ਫਿਰ ਪਹੁੰਚੇਗੀ, ਕਿਉਂਕਿ ਉਹਨੇ 50% ਆਪਣੇ ਵਾਅਦੇ ਪੂਰੇ ਕੀਤੇ ਹੋਣਗੇ। ਸੋ ਮੇਰੀ ਸੁਝਾਅ ਜਾਂ ਮੇਰੀ ਰਾਏ ਇਹ ਹੈ ਕਿ ਆਮ ਆਦਮੀ ਪਾਰਟੀ ਜੇ ਸਰਕਾਰ ਬਣਾਉਣ ਸਫਲ ਹੁੰਦੀ ਹੈ, ਪਹਿਲਾਂ ਤਾਂ ਆਪੋ ਵਿੱਚ ਹੀ ਅਹੁਦੇਦਾਰੀਆਂ ਜਾਂ ਵਜ਼ਾਰਤਾਂ ਦੇ ਵਿੱਚ ਵੱਖਰੇ ਵੱਖਰੇ ਵਜ਼ੀਰੀਆਂ ਲੈਣ ਵਾਸਤੇ ਨਾ ਲੜਨ, ਮੁੱਖ ਮੰਤਰੀ ਕੌਣ ਹੋਵੇ ਇਹਦੇ ਕਰਕੇ ਨਾ ਲੜਨ। ਜੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਤੇ ਲੋਕਾਂ ਨੂੰ ਕੰਮ ਕਰਕੇ ਦਿਖਾਉਣ, ਕੀਤੇ ਵਾਅਦੇ ਉਹ ਪੂਰੇ ਕਰਨ। ਦੂਜੀ ਗੱਲ, ਬਾਈ ਦੀ ਵੇ ਸਰਕਾਰ ਨਹੀਂ ਬਣਦੀ, ਉਹਨਾਂ ਨੂੰ ਆਪੋਜੀਸ਼ਨ 'ਚ ਬੈਠਣਾ ਪੈਂਦਾ ਤੇ ਮੁੱਖ ਆਪੋਜੀਸ਼ਨ 'ਚ ਬੈਠਣਾ ਪੈਂਦਾ। ਫਿਰ ਉਹਨਾਂ ਦਾ ਕੰਮ ਕੇਵਲ ਪਾਰਲੀਮਾਨੀ ਸਟਰਗਲ ਨਹੀਂ ਹੈ, ਕੇਵਲ ਵਿਧਾਨ ਸਭਾ ਦੇ ਵਿੱਚ ਜਾ ਕੇ ਗੱਲ ਰੱਖਣਾ ਨਹੀਂ ਹੈ।
ਜਾਂ ਕੇਵਲ ਅਖਬਾਰਾਂ 'ਚ ਬਿਆਨਬਾਜ਼ੀ ਕਰਨਾ ਨਹੀਂ ਹੈ। ਫਿਰ ਉਹਨਾਂ ਦਾ ਕੰਮ ਵੱਖ-ਵੱਖ ਲੋਕਾਂ ਦੇ ਮੁੱਦੇ ਜਿਹੜੇ ਹੈ, ਜਿਹੜੇ 5 ਸਾਲ ਲਗਾਤਾਰ ਲੋਕ ਲੜਦੇ ਨੇ, ਕਿਸਾਨ ਲੜਦੇ ਨੇ ਆਪਣੀ ਜਿਣਸ ਦਾ ਜਿਹੜਾ ਸਹੀ ਮੁੱਲ ਲੈਣ ਵਾਸਤੇ, ਖੇਤ ਮਜ਼ਦੂਰ ਲੜਦਾ ਹੈ, ਮਿੱਲਾਂ 'ਚ ਮਜ਼ਦੂਰ ਲੜਦੇ ਨੇ, ਵਿਦਿਆਰਥੀ ਲੜਦੇ ਨੇ ਕਿ ਸਾਡਾ ਫੀਸਾਂ ਦਾ ਸਟਰਕਚਰ ਇੰਨਾ ਟਾਈਟ ਕਰ ਦਿੱਤਾ ਗਿਆ, ਅਸੀਂ ਪੜ੍ਹਨ ਜੋਗੇ ਨਹੀਂ ਰਹੇ, ਨੌਜਵਾਨ ਲੜਦੇ ਨੇ ਰੁਜ਼ਗਾਰ ਵਾਸਤੇ। ਫਿਰ ਉਹਨਾਂ ਨੂੰ ਇਹ ਵੱਖ-ਵੱਖ ਖੇਤਰਾਂ 'ਚ ਲੜਨ ਵਾਲੇ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ, ਐਕਸਟਰਾ ਪਾਰਲੀਮੈਂਟਰੀ ਸੰਘਰਸ਼ਾਂ ਤੇ ਟੀਕ ਰੱਖਣੀ ਪਏਗੀ। ਜੇ ਉਹ ਨਹੀਂ ਕਰਦੇ, ਸਿਰਫ ਬਿਆਨਬਾਜ਼ੀਆਂ 'ਚ ਸੀਮਤ ਰਹਿੰਦੇ ਹੈ, ਭੋਗਾਂ ਤੇ ਚੱਲ ਗਏ, ਵਿਆਹਾਂ ਸਮਾਗਮਾਂ 'ਚ ਚੱਲ ਗਏ, ਇੱਕ ਪਾਪੂਲਿਜ਼ਮ ਦੀ ਪੋਲਿਟਿਕਸ ਵੀ ਉਹ ਕਰਦੇ ਹੈ ਤੇ ਜਨਤਕ ਸੰਘਰਸ਼ਾਂ 'ਚ ਅੱਗੇ ਨਹੀਂ ਖੜਦੇ, ਫਿਰ ਆਮ ਆਦਮੀ ਪਾਰਟੀ ਦਾ ਭਵਿੱਖ ਕੋਈ ਬਹੁਤਾ ਸੁਰੱਖਿਅਤ ਨਹੀਂ ਹੈ ਪੰਜਾਬ ਦੇ ਵਿੱਚ। ਫਿਰ ਆਉਣ ਵਾਲੇ 5 ਸਾਲਾਂ ਬਾਅਦ ਜਿਹੜੀ ਚੋਣ ਹੋਏਗੀ ਉਹਦੇ 'ਚੋਂ ਪ੍ਰਮੁੱਖ ਧਿਰ ਦੇ ਤੌਰ ਤੇ ਨਜ਼ਰ ਨਹੀਂ ਆਏਗੀ। ਸੋ ਮੇਰਾ ਜ਼ੋਰ ਇਸ ਗੱਲ ਤੇ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਵੇ ਤਾਂ ਆਪਣੇ ਘੱਟੋ ਘੱਟ 50% ਦੀ ਵਾਅਦੇ ਪੂਰੇ ਕਰੇ। ਜੇ ਸਰਕਾਰ ਨਹੀਂ ਬਣਾ ਪਾਉਂਦੇ ਤਾਂ ਫਿਰ ਉਹ ਲੋਕਾਂ ਦੀ ਅਗਵਾਈ ਕਰਨ, ਲੜਾਈ ਦੇ ਮੈਦਾਨ 'ਚ ਆ ਕੇ ਕਰਨ, ਸਿਰਫ ਅਖਬਾਰਾਂ 'ਚ ਬਿਆਨ ਨਾ ਦੇਣ। ਜੀ ਅਜੀਤ, ਮੇਰਾ ਆਖਰੀ ਸਵਾਲ ਹੋਊਗਾ ਕਿ ਜਿਹੜੀਆਂ ਕੁਝ ਕੁ ਸੂਬਿਆਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਸੀਗੀਆਂ ਤੇ ਹੁਣ ਇਹ ਜਿਹੜੀ ਆਖਰੀ ਗੇੜ ਦੇ ਵਿੱਚ ਨੇ ਜੀ ਇਲੈਕਸ਼ਨਾਂ, ਤੇ ਕਿਸ ਤਰ੍ਹਾਂ ਦੀਆਂ ਕਨਸੂਆਂ ਮਿਲ ਰਹੀਆਂ? ਦੇਖੋ, ਉੱਤਰ ਪ੍ਰਦੇਸ਼ ਬੜਾ ਇੰਪੋਰਟੈਂਟ ਹੈ, ਪੰਜਾਬ ਵੀ ਇੰਪੋਰਟੈਂਟ ਹੈ। ਪੰਜਾਬ ਇਸ ਕਰਕੇ ਇੰਪੋਰਟੈਂਟ ਹੈ ਕਿ ਇੱਥੇ ਪਹਿਲੀ ਵਾਰ ਆਮ ਆਦਮੀ ਪਾਰਟੀ ਇੱਕ ਤੀਜੇ ਬਦਲ ਦੇ ਰੂਪ ਦੇ ਵਿੱਚ, ਤੀਜੇ ਵੀ ਨਹੀਂ, ਮੈਂ ਤਾਂ ਦੂਜਾ ਬਦਲ ਕਹੂੰਗਾ, ਕਿਉਂਕਿ ਕਾਂਗਰਸ ਪਾਰਟੀ, ਬੀਜੇਪੀ ਤੇ ਅਕਾਲੀ ਦਲ ਦਾ ਕਾਰ ਵਿਹਾਰ ਇੱਕੋ ਜਿਹਾ ਹੈ, ਉਹਨਾਂ ਦਾ ਕਿਰਦਾਰ ਇੱਕੋ ਜਿਹਾ ਹੈ। ਇਹਨਾਂ ਨੇ ਆਪਣਾ ਕਾਰ ਵਿਹਾਰ ਤੇ ਕਿਰਦਾਰ ਵੱਖਰਾ ਹੋਣ ਦਾ ਦਾਅਵਾ ਕੀਤਾ ਆਮ ਆਦਮੀ ਪਾਰਟੀ ਨੇ। ਸੋ ਪੰਜਾਬ ਵੀ ਇੰਪੋਰਟੈਂਟ ਹੈ ਇਸ ਐਂਗਲ ਤੋਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਰਾਬਰ ਦੀ ਧਿਰ ਨਹੀਂ, ਸਗੋਂ ਕਈ ਮਾਮਲਿਆਂ 'ਚ ਪਹਿਲੀ ਧਿਰ ਦੇ ਤੌਰ ਤੇ ਵੀ ਦਿਖਾਈ ਦੇ ਰਹੀ ਹੈ ਤੇ ਲੋਕ ਕਹਿ ਰਹੇ ਆ ਕਿ ਉਹਨਾਂ ਦੀ ਸਰਕਾਰ ਬਣ ਸਕਦੀ ਹੈ। ਸੋ ਇਹ ਇੰਪੋਰਟੈਂਟ ਇਸ ਕਰਕੇ ਹੈ ਪੰਜਾਬ ਵੀ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਜਿੱਤ ਗਈ ਤਾਂ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਹੋਰਾਂ ਦੇ ਸਾਹਮਣੇ ਇੱਕ ਫਿਗਰ ਦੇ ਤੌਰ ਤੇ, ਇੱਕ ਆਈਕਨ ਦੇ ਤੌਰ ਤੇ ਖੜੇ ਹੋਣਗੇ ਤੇ ਦੇਸ਼ ਨੂੰ ਇੱਕ ਨਵੀਂ ਲੀਡਰਸ਼ਿਪ ਮਿਲਣ ਦਾ ਜਿਹੜਾ ਆ ਕਿਤੇ ਨਾ ਕਿਤੇ ਸੰਕੇਤ ਜ਼ਰੂਰ ਜਾਏਗਾ ਆਮ ਆਦਮੀ ਪਾਰਟੀ ਦੇ ਪੱਖ 'ਚ ਜੇ ਨਤੀਜੇ ਨਿਕਲਦੇ ਆ। ਇਸ ਕਰਕੇ ਪੰਜਾਬ ਵੀ ਬੜਾ ਇੰਪੋਰਟੈਂਟ ਹੈ। ਇਸ ਕਰਕੇ ਵੀ ਇੰਪੋਰਟੈਂਟ ਹੈ ਜੇ ਆਮ ਆਦਮੀ ਪਾਰਟੀ ਨਹੀਂ ਜਿੱਤਦੀ, ਕਾਂਗਰਸ ਜਿੱਤ ਜਾਂਦੀ ਹੈ ਤਾਂ ਕਾਂਗਰਸ ਜਿਹੜੀ ਆਕਸੀਜਨ ਤੇ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਮੁਰਦਾ ਸਥਿਤੀ 'ਚ ਹੈ ਕਾਂਗਰਸ, ਉਹਦੇ 'ਚ ਵੀ ਨਵੀਂ ਜਾਨ ਪੈ ਜਾਏਗੀ ਕਿ ਦੇਖੋ ਜੀ ਅਸੀਂ ਕਾਂਗਰਸ ਵਾਲਿਆਂ ਨੇ ਇੱਕ ਸੂਬਾ ਤਾਂ ਜਿੱਤ ਲਿਆ ਨਾ। ਦੂਜਾ ਜਿਹੜਾ ਇੰਪੋਰਟੈਂਟ, ਬਾਕੀ ਛੋਟੇ ਸੂਬੇ ਵੀ ਇੰਪੋਰਟੈਂਟ ਹੈ, ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ, ਪੰਜਾਬ ਤੋਂ ਵੀ ਜ਼ਿਆਦਾ ਇੰਪੋਰਟੈਂਟ ਉੱਤਰ ਪ੍ਰਦੇਸ਼ ਹੈ। ਉੱਤਰ ਪ੍ਰਦੇਸ਼ ਆਬਾਦੀ ਦੇ ਲਿਹਾਜ਼ ਦੇ ਨਾਲ ਜੇ ਵੱਖਰਾ ਮੁਲਕ ਹੁੰਦਾ ਤਾਂ ਅੱਜ ਦੁਨੀਆ ਦਾ 5ਵਾਂ ਵੱਡਾ ਮੁਲਕ ਹੋਣਾ ਸੀ। ਇੰਨੀ ਆਬਾਦੀ ਹੈ, 20-22 ਕਰੋੜ ਆਬਾਦੀ ਹੈ ਤੇ ਉਸ ਸੂਬੇ 'ਚ 7 ਗੇੜਾਂ 'ਚ ਵੋਟਾਂ ਪਈਆਂ। ਅੱਜ 7ਵਾਂ ਗੇੜ ਉੱਥੇ ਚੱਲ ਰਿਹਾ ਹੈ। ਵੋਟ ਪਰਸੈਂਟ ਜਿੰਨਾ ਕੁ ਰਿਹਾ ਹੈ 60% ਦੇ ਨੇੜੇ ਤੇੜੇ ਓਵਰਆਲ, ਉਹ ਇਹ ਦੱਸਦਾ ਹੈ ਕਿ ਸੱਤਾ ਨੂੰ ਕੋਈ ਬਹੁਤ ਵੱਡੀ ਵੰਗਾਰ ਨਹੀਂ ਹੈ। ਜਿੰਨੀ ਜ਼ਿਆਦਾ ਵੋਟ ਪਵੇ ਤੇ ਉਨੀ ਜ਼ਿਆਦਾ ਵੋਟ ਜਿਹੜੀ ਹੈ ਇਹ ਦਰਸਾਉਂਦੀ ਹੁੰਦੀ ਹੈ ਕਿ ਹਕੂਮਤ ਦੇ ਖਿਲਾਫ ਲੋਕਾਂ ਦਾ ਇੱਕ ਗੁੱਸਾ ਹੈ। ਜਿੱਦਾਂ ਪੰਜਾਬ 'ਚ ਬਹੁਤ ਵੋਟ ਪਈ, 80% ਤੱਕ ਪੈ ਗਈ, ਕੁਝ ਪਿੰਡਾਂ 'ਚ 90% ਤੱਕ ਪੈ ਗਈ, ਯੂਪੀ 'ਚ 60% ਤੋਂ ਵੱਧ ਵੋਟ ਵਧੀ ਨਹੀਂ ਕਿਤੇ ਵੀ। ਸੋ ਬਹੁਤ ਜ਼ਿਆਦਾ ਵੋਟ ਨਹੀਂ ਪਈ, ਇਸ ਕਰਕੇ ਹਕੂਮਤ ਦੇ ਖਿਲਾਫ ਯਾਨੀ ਅਖਿਲੇਸ਼ ਯਾਦਵ ਦੇ ਖਿਲਾਫ ਕੋਈ ਬਹੁਤ ਜ਼ਿਆਦਾ ਗੁੱਸਾ ਨਹੀਂ ਹੈ। ਪਰ ਨਾਲ ਦੀ ਨਾਲ ਇਹ ਵੀ ਹੈ ਵੀ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਸਭਾ ਚੋਣਾਂ 2.5 ਸਾਲ ਪਹਿਲਾਂ ਹੋਈਆਂ ਤੇ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਕੰਪੇਨ ਤੇ ਸਵਾਰ ਹੋ ਕੇ 80 ਚੋਂ 73 ਸੀਟਾਂ ਜਿੱਤੀਆਂ ਤੇ ਵੋਟ ਪਰਸੈਂਟ 42% ਰਿਹਾ ਉਹਨਾਂ ਦਾ, 42% ਵੋਟਾਂ ਹਾਸਲ ਕੀਤੀਆਂ ਬੀਜੇਪੀ ਨੇ। ਸੋ ਇਸ ਕਰਕੇ ਬੀਜੇਪੀ ਵੀ ਬਰਾਬਰ ਨਹੀਂ, ਸਗੋਂ ਕਈ ਥਾਂ ਦੇ ਉੱਤੇ ਜ਼ਿਆਦਾ ਲੀਡਿੰਗ ਪੋਜੀਸ਼ਨ 'ਚ ਵੀ ਦਿਖਾਈ ਦੇ ਰਹੀ ਹੈ। ਪਰ ਮੇਰੀ ਆਪਣੀ ਇਹ ਧਾਰਨਾ ਇਹ ਹੈ ਵੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਇੱਕ ਰਿਕਾਰਡ ਸੀ ਭਾਰਤੀ ਜਨਤਾ ਪਾਰਟੀ ਦਾ 42% ਵੋਟਾਂ ਦਾ ਲੋਕ ਸਭਾ ਚੋਣਾਂ ਜਿਹੜਾ ਲਿਆ, ਉਹ ਰਿਕਾਰਡ ਤਾਂ ਨਹੀਂ ਦੁਹਰਾਇਆ ਜਾਣਾ ਬੀਜੇਪੀ ਨੂੰ। 12%, 10 ਤੋਂ 12% ਵੋਟ ਡ੍ਰੌਪ ਹੋਏਗੀ, ਵੋਟ ਸ਼ੇਅਰ ਘਟੇਗਾ 10 ਤੋਂ 12% ਭਾਰਤੀ ਜਨਤਾ ਪਾਰਟੀ ਦੇ। ਜੇ ਵੋਟ ਸ਼ੇਅਰ 10 ਤੋਂ 12% ਵੀ ਘਟ ਜਾਂਦਾ ਤਾਂ ਵੀ 30% ਦੇ ਨੇੜੇ ਤੇੜੇ ਵੋਟ ਰਹਿੰਦੀ ਹੈ ਬੀਜੇਪੀ ਕੋਲ, ਉਹ ਵੀ ਨਰਿੰਦਰ ਮੋਦੀ ਦੇ ਸਿਰ ਤੇ। ਨਰਿੰਦਰ ਮੋਦੀ ਤੋਂ ਬਿਨਾਂ ਕੋਈ ਕੰਪੇਨਰ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਯੂਪੀ ਦੇ ਵਿੱਚ। ਪਰ ਜੇ ਉਹ 30%, 28% ਤੱਕ ਆ ਜਾਂਦੀ ਵੋਟ, ਫਿਰ ਸਮਾਜਵਾਦੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਜਿਹੜਾ ਆ ਉਹ ਵੀ 30% ਦੇ ਨੇੜੇ ਤੇੜੇ ਵੋਟਾਂ ਲੈ ਜਾਂਦਾ ਤੇ ਫਿਰ ਇਹ ਫਸਵੀਂ ਚੱਕਰ ਬਣ ਜਾਂਦੀ ਹੈ। ਬੀਐਸਪੀ ਉਹਨਾਂ ਤੋਂ ਪਿੱਛੇ ਚੱਲ ਰਹੀ ਹੈ, ਉਹ 15% ਵੋਟ ਪਰਸੈਂਟ ਉਹਦਾ ਰਹਿਣ ਵਾਲਾ ਹੈ। ਸੋ ਮੈਨੂੰ ਇਹ ਦਿਖਾਈ ਦੇ ਰਿਹਾ ਹੈ ਕਿ ਹੰਗਸਮਝੀ ਤਾਂ ਮੈਂ ਨਹੀਂ ਕਹਿੰਦਾ, ਕੁਝ ਵੀ ਚਾਂਸਸ ਹੋ ਸਕਦੇ ਆ ਬੀਜੇਪੀ ਵੀ ਨਰਿੰਦਰ ਮੋਦੀ ਦੇ ਸਿਰ ਤੇ ਔਖੇ ਸੌਖੇ ਹਕੂਮਤ ਹਾਸਲ ਕਰ ਸਕਦੀ ਉੱਤਰ ਪ੍ਰਦੇਸ਼ ਵਿੱਚ। ਇਹ ਹੋ ਗਿਆ ਤਾਂ ਬੀਜੇਪੀ ਇਹ ਪ੍ਰਚਾਰ ਕਰੇਗੀ ਕਿ ਦੇਖੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਜਿਹੜੀ ਕੀਤੀ ਸੀ ਉਹਦਾ ਕੋਈ ਉਲਟ ਪ੍ਰਭਾਵ ਨਹੀਂ ਗਿਆ। ਦੇਖੋ ਅਸੀਂ ਇਸ ਦੇਸ਼ ਦੇ ਵਿੱਚ ਇੱਕ ਵੱਡੀ ਧਿਰ ਦੇ ਤੌਰ ਤੇ ਬਣੇ ਹੋਏ ਆ ਤੇ ਅਸੀਂ 2019 ਚ ਵੀ ਏਦਾਂ ਹੀ ਆਪਣੀ ਜਿੱਤ ਦੁਹਰਾਵਾਂਗੇ। ਪਰ ਜੇ ਉੱਥੇ ਸਮਾਜਵਾਦੀ ਪਾਰਟੀ
ਤੇ ਕਾਂਗਰਸ ਦਾ ਗੱਠਜੋੜ ਜਿੱਤ ਜਾਂਦਾ ਹੈ, ਜਿਹਦੀ ਸੰਭਾਵਨਾ ਵੀ ਹੈ, ਤੇ ਅਖਿਲੇਸ਼ ਯਾਦਵ ਫਿਰ ਤੋਂ ਸੱਤਾ ਜਾ ਜਾਂਦੇ ਹੈ, ਤਾਂ ਫਿਰ ਇੱਕ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ ਕਿ ਅਖਿਲੇਸ਼ ਯਾਦਵ ਨੂੰ ਮੁਲਾਇਮ ਸਿੰਘ ਯਾਦਵ ਤੋਂ ਬਾਅਦ ਸਮਾਜਵਾਦੀ ਪਾਰਟੀ ਦਾ ਵਾਹਦ ਸਭ ਤੋਂ ਵੱਡਾ ਲੀਡਰ ਉੱਤਰ ਪ੍ਰਦੇਸ਼ ਦੀ ਜਨਤਾ ਨੇ ਤਸੱਵਰ ਕਰ ਲਿਆ, ਤਸਲੀਮ ਕਰ ਲਿਆ। ਤੇ ਨਾਲ ਦੀ ਨਾਲ ਇਹ ਵੀ ਜਾਏਗਾ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਗੱਠਜੋੜ ਜਿਹੜਾ ਆ ਉਹ 2019 ਦੀਆਂ ਚੋਣਾਂ ਦੇ ਵਿੱਚ ਵੀ ਇੱਕ ਮਹਾ ਗੱਠਜੋੜ ਜਿਹੜਾ ਬਣਾਉਣ ਵੱਲ ਵਧੇਗਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਤੇ ਅਖਿਲੇਸ਼ ਯਾਦਵ ਤੇ ਰਾਹੁਲ ਗਾਂਧੀ ਦੀ ਜੋੜੀ ਜਿਹੜੀ ਹੈ ਖਾਸੀ ਪਪੂਲਰਿਟੀ ਦੇ ਨਾਲ ਲੈ ਜਾਏਗੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤਾਂ ਦੱਸਿਆ ਕਿ ਉੱਥੇ ਕੀ ਕੁਝ ਹੋ ਰਿਹਾ ਹੈ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ। ਸਰੋਤੇ ਸਨ ਸੁਸ਼ੀਲ ਦੋਸਾਂਝ ਜੋ ਸਾਡੇ ਨਾਲ ਜੁੜਦੇ ਨੇ ਤਾਂ ਦੱਸਦੇ ਨੇ ਕਿ ਉੱਥੇ ਭਾਰਤ ਵਿੱਚ ਕੀ ਕੁਝ ਹੁੰਦਾ। ਹੁਣ ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਵਿੱਚ ਫਿਰ ਮੁਲਾਕਾਤ ਹੋਵੇਗੀ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।